सारे दोस्तों को अहमद रज़ा का सलाम, सत श्री अकाल और नमस्कार। दोस्तों, जलियांवाला बाग के कतलेआम के नाल जुड़े हुए मशहूर करतार उधम सिंह की हयाती ते गलबात हो रही है और असी खास पहलू ते एक खास साइड ते तुहाडी याद पवावांगे कि उधम सिंह कितना वड्डा पंजाब तक सैकुलर करदा सी, जिसका नाम शेर सिंह होंदा है। शेर सिंह तो बाद उसका नाम उधम सिंह रखा जाता है, लेकिन वो अपनी मर्जी के नाल किहड़ा नाम रखता है वो है राम मुहम्मद सिंह आज़ाद। और ये नाम कदों रखता है जदों उसनूं जेल हो जाती है, उसका कतल कर दिंदा है माइकल उडवायर का। उस तो बाद उसनूं जिहड़े जेल होंदी है वो अपनी मर्जी के नाल जिहड़ा नाम चूज करता है वो राम मुहम्मद सिंह आज़ाद है। ये पिछे की कहानी है, ये पिछे की सोच है उधम सिंह की, ये असीं जानते हाँ मियाँ आसफ साहब तो। मियाँ आसफ साहब दसो सानू कि उधम सिंह जिहड़ा अपना नाम अपनी मर्जी तो राम मुहम्मद सिंह आज़ाद लिखता है, ये पिछे की उहदा माइंड है, की तुसीं पढ़ सकते हो, की परख सके हो अज तक? देखो ने ਜਦੋਂ पंजाब के साबका गवर्नर ਨੂੰ ਉੱਥੇ ਮਾਰਿਆ, ਮਾਈਕਲ ਉਡਵਾਇਰ ਨੂੰ ਕਤਲ ਕਰ ਦਿੱਤਾ, ਫੜਿਆ ਗਿਆ। ਇਹ ਗੱਲ 13 ਮਾਰਚ ਦੀ ਹੈ। ਜਦੋਂ ਉਧਮ ਸਿੰਘ ਨੇ 13 ਮਾਰਚ 1940 ਨੂੰ ਗਵਰਨਰ ਪੰਜਾਬ ਜਿਹੜਾ ਸਾਬਕਾ ਸੀਗਾ, ਰਿਟਾਇਰ ਹੋਇਆ ਸੀ, ਉਸ ਟਾਈਮ ਉੱਥੇ ਲੰਡਨ 'ਚ ਮੌਜੂਦ ਸੀਗਾ, ਮਾਈਕਲ ਉਡਵਾਇਰ, ਉਹਦਾ ਕਤਲ ਕਰ ਦਿੱਤਾ। ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਲੈ ਗਏ ਅਤੇ ਸੈਂਟਰਲ ਕ੍ਰਿਮੀਨਲ ਕੋਰਟ ਓਲਡ ਬੈਲੀ ਦੇ ਵਿੱਚ ਉਹਦੇ ਉੱਤੇ ਮੁਕੱਦਮਾ ਚੱਲਦਾ। ਅਤੇ ਜਿਹੜਾ ਜਸਟਿਸ ਐਟ ਕਿਸਟਨ ਸੀਗਾ ਉਹਨੂੰ ਪੁੱਛਦਾ ਤੇਰਾ ਨਾਂ ਕੀ ਹੈ, ਉਹ ਕਹਿੰਦਾ ਰਾਮ ਮੁਹੰਮਦ ਸਿੰਘ ਆਜ਼ਾਦ। ਉਹ ਬੜਾ ਹੈਰਾਨ ਹੁੰਦਾ ਜੱਜ ਜਿਹੜਾ ਸੀ, ਉਹ ਕਹਿੰਦਾ ਇਹ ਕੀ ਨਾਂ ਹੋਇਆ, ਨਾਂ ਵੀ ਬੜਾ ਹੈਰਾਨ ਹੁੰਦਾ ਨਾ, ਰਾਮ ਮੁਹੰਮਦ ਸਿੰਘ ਆਜ਼ਾਦ ਮਤਲਬ ਰਾਮ ਹਿੰਦੂ, ਮੁਹੰਮਦ ਮੁਸਲਮਾਨ, ਸਿੰਘ ਸਿੱਖ ਅਤੇ ਆਜ਼ਾਦ ਜਿਹੜਾ ਹਰ ਇਨਸਾਨ ਆਜ਼ਾਦ ਪੈਦਾ ਹੋਇਆ। ਅਤੇ ਉਸ ਟਾਈਮ ਹਰ ਪੰਜਾਬੀ ਦੀ ਖਵਾਹਿਸ਼ ਸੀ ਕਿ ਹਿੰਦੁਸਤਾਨ ਆਜ਼ਾਦ ਹੋਵੇ। ਫਿਰ ਉਹਨੂੰ ਪੁੱਛਦਾ ਤੇਰਾ ਮਜ਼ਹਬ ਕੀ ਆ, ਉਹ ਕਹਿੰਦਾ ਹਿੰਦੁਸਤਾਨ। ਉਹ ਬੜਾ ਹੈਰਾਨ ਹੁੰਦਾ ਜੱਜ, ਇਹ ਕੀ ਗੱਲ ਹੋਈ ਕਿ ਮਜ਼ਹਬ ਹਿੰਦੁਸਤਾਨ। ਫਿਰ ਤੀਜੀ ਗੱਲ ਉਹਨੂੰ ਕਰਦਾ ਕਿ ਤੂੰ ਹਲਫ ਚੁੱਕਣਾ ਕਾਹਦੇ 'ਤੇ ਚੱਕੇਂਗਾ, ਉਹ ਕਹਿੰਦਾ ਹੀਰ ਵਾਰਿਸ ਸ਼ਾਹ। ਯਾਨੀ ਸਭ ਤੋਂ ਹੈਰਾਨਕੁਨ ਗੱਲ ਇਹ ਹੈ ਕਿ ਹੀਰ ਵਾਰਿਸ ਸ਼ਾਹ ਤੋਂ ਹਲਫ ਚੁੱਕਦਾ। ਅੱਜ ਸਾਡੇ ਕੁਛ ਦੋਸਤ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪਤਾ ਨਹੀਂ ਉਹ ਇਕੱਲਾ ਸਿੱਖ ਸੀ, ਉਹ ਇਕੱਲਾ ਸਿੱਖ ਨਹੀਂ ਸੀ। ਉਹ ਇਕੱਲਾ ਸਿੱਖ ਹੁੰਦਾ ਅਤੇ ਉਹ ਕਹਿੰਦਾ ਮੈਂ ਗ੍ਰੰਥ ਸਾਹਿਬ 'ਤੇ ਹਲਫ ਚੁੱਕਣਾ। ਉਹਨੇ ਕਹਿੰਦਾ ਨਹੀਂ, ਮੈਂ ਹਲਫ ਹੀਰ ਵਾਰਿਸ ਸ਼ਾਹ 'ਤੇ ਚੁੱਕਣਾ। ਹੀਰ ਵਾਰਿਸ ਸ਼ਾਹ ਜਿਹੜਾ ਪੰਜਾਬ ਦਾ ਅੱਜ ਵੀ ਸਭ ਤੋਂ ਕਲਾਸਿਕ ਲਿਟਰੇਚਰ ਆ, ਸ਼ਾਇਰੀ ਦਾ ਜਿਹੜਾ ਨਮੂਨਾ ਕਲਾਸਿਕ ਉਹੀ ਆ, ਪੰਜਾਬੀ ਦਾ ਲਹਿਜਾ ਜਿਹੜਾ ਕਲਾਸਿਕ ਉਹੀ ਮੰਨਿਆ ਜਾਂਦਾ। ਔਰ ਅੱਜ ਤੱਕ ਹੀਰ ਵਾਰਿਸ ਸ਼ਾਹ ਵਰਗਾ ਸ਼ਾਹਕਾਰ ਦੁਬਾਰਾ ਨਹੀਂ ਲਿਖਿਆ ਜਾ ਸਕਿਆ ਅਤੇ ਬਾਬੇ ਵਾਰਿਸ ਸ਼ਾਹ ਨੂੰ ਉੱਦਾਂ ਹੀ ਪੰਜਾਬੀ ਦਾ ਸ਼ੇਕਸਪੀਅਰ ਕਿਹਾ ਜਾਂਦਾ। ਅਤੇ ਯਾਨੀ ਉਹ ਕਹਿੰਦਾ ਕਿ ਮੈਂ ਹੀਰ ਵਾਰਿਸ ਸ਼ਾਹ 'ਤੇ ਹਲਫ ਚੁੱਕਣਾ। ਉਹਦੀਆਂ ਤਿੰਨੇ ਗੱਲਾਂ ਜੇ ਅਸੀਂ ਸੋਚੀਏ ਤਾਂ ਉਸ ਤੋਂ ਵੱਡਾ ਸੈਕੂਲਰ, ਉਸ ਤੋਂ ਵੱਡਾ ਵਤਨ ਪ੍ਰਸਤ ਅਤੇ ਪੰਜਾਬ ਪ੍ਰਸਤ ਕੋਈ ਨਹੀਂ ਹੈ। ਨਾਮ ਹੀ ਉਹ ਆਪਣਾ ਜਿਹੜਾ ਦੱਸਦਾ ਰਾਮ ਮੁਹੰਮਦ ਸਿੰਘ ਆਜ਼ਾਦ, ਯਾਨੀ ਕਿ ਉਹ ਇਕੱਲੇ ਇੱਕ ਮਜ਼ਹਬ ਦੀ ਨੁਮਾਇੰਦਗੀ ਨਹੀਂ ਕਰ ਰਿਹਾ, ਉਹ ਤਿੰਨਾਂ ਮਜ਼ਹਬਾਂ ਦੀ ਨੁਮਾਇੰਦਗੀ ਕਰ ਰਿਹਾ, ਪੰਜਾਬ ਦੇ ਤਿੰਨਾਂ ਮਜ਼ਹਬਾਂ ਦੀ। ਔਰ ਨਾਲ ਈਸਾਈਆਂ ਦੀ ਵੀ, ਕਿਉਂਕਿ ਈਸਾਈ ਵੀ ਇੱਥੇ ਮੌਜੂਦ ਆ ਔਰ ਬੜੀ ਵੱਡੀ ਤਾਦਾਦ 'ਚ ਮੌਜੂਦ ਆ ਪੰਜਾਬ ਦੇ ਵਿੱਚ। ਆਜ਼ਾਦ ਦੀ ਜਿਹੜੀ ਉਹਨੇ ਗੱਲ ਕੀਤੀ, ਉਹਨੇ ਕਿਹਾ ਸਾਰੇ ਆਜ਼ਾਦ ਆ। ਅਤੇ ਦੂਜੀ ਗੱਲ ਜਦੋਂ ਉਹਨੇ ਕੀਤੀ ਕਿ ਮੈਂ ਹਲਫ ਹੀਰ ਵਾਰਿਸ ਸ਼ਾਹ 'ਤੇ ਚੱਕਣਾ, ਹੀਰ ਵਾਰਿਸ ਸ਼ਾਹ ਹਰ ਪੰਜਾਬੀ ਦੇ ਦਿਲ 'ਚ ਵਸਦੀ ਹੈ। ਕੋਈ ਪੰਜਾਬੀ ਉਸ ਟਾਈਮ ਤੱਕ ਮੈਂ ਕਹਿੰਦਾ ਕਿ ਪੰਜਾਬੀ ਬੱਚਾ ਵੱਡਾ ਹੁੰਦਾ ਹੀ ਨਹੀਂ ਜਦੋਂ ਉਹ ਹੀਰ ਵਾਰਿਸ ਸ਼ਾਹ ਨਾ ਸੁਣ ਲਵੇ ਅਤੇ ਬਾਬੇ ਵਾਰਿਸ ਸ਼ਾਹ ਦਾ ਉਹਨੂੰ ਪਤਾ ਨਾ ਹੋਵੇ। ਅਤੇ ਇਸ ਲਈ ਇਹ ਜਿਹੜੀ ਬਹੁਤ ਵੱਡੀ ਗੱਲ ਆ। ਔਰ ਇਹ ਅੱਜ ਤੱਕ ਇਸ ਗੱਲ ਨੂੰ ਉੱਦਾਂ ਪੇਸ਼ ਨਹੀਂ ਕੀਤਾ ਗਿਆ ਜਿੱਦਾਂ ਇਹਨੂੰ ਪੇਸ਼ ਕਰਨਾ ਚਾਹੀਦਾ। ਅਤੇ ਦੁਨੀਆ ਨੂੰ ਪੰਜਾਬ ਦਾ ਸੈਕੂਲਰ ਚਿਹਰਾ, ਜਿਹੜਾ ਲਾ ਦੀਨ ਚਿਹਰਾ ਨਹੀਂ, ਮੈਂ ਨਹੀਂ ਕਹਿੰਦਾ ਕਿ ਗੈਰ ਮਜ਼ਹਬ ਸਾਰਿਆਂ ਦੇ ਮੰਨਣ ਵਾਲੇ ਇੱਥੇ ਹੈਗੇ ਆ, ਪਰ ਦੂਜਿਆਂ ਦਾ ਇਹਤਰਾਮ ਵੀ ਹੈ, ਦੂਜੇ ਮਜ਼ਹਬ ਦਾ ਰਿਸਪੈਕਟ ਵੀ ਹੈ ਅਤੇ ਉਹਨੂੰ ਜੀਣ ਦਾ ਓਨਾ ਹੀ ਹੱਕ ਵੀ ਪੰਜਾਬ ਦਿੰਦਾ ਕਿ ਜਿੰਨਾ ਜਿਹੜੇ ਮਜ਼ਹਬ ਨੂੰ ਮੰਨਣ ਵਾਲਾ। ਅਤੇ ਇਹ ਬਹੁਤ ਵੱਡੀ ਗੱਲ ਸੀ ਜਿਹੜੀ ਉਹਨੇ ਉੱਥੇ ਜਾ ਕੇ ਵੀ ਕੀਤੀ। ਅਤੇ ਉਹਨੇ ਕਿਹਾ ਕਿ ਮੈਂ ਹਲਫ ਵੀ, ਇਹ ਉਹੀ ਗੱਲ ਆ ਜਿੱਦਾਂ ਰਾਏ ਮਨਸਬ ਅਲੀ ਖਰਲ ਨੇ ਕੌਮੀ ਅਸੈਂਬਲੀ ਜਦੋਂ ਹਲਫ ਚੁੱਕਣਾ ਸੀ ਅਤੇ ਪਾਕਿਸਤਾਨ ਦੇ ਵਿੱਚ ਉਰਦੂ ਚੱਕਿਆ ਜਾਂਦਾ ਜਾਂ ਅੰਗਰੇਜ਼ੀ ਚੁੱਕਿਆ ਜਾਂਦਾ, ਉਹਨੇ ਕਿਹਾ ਮੈਂ ਪੰਜਾਬੀ 'ਚ ਹਲਫ ਚੁੱਕਣਾ। ਔਰ ਇਹ ਗੱਲ ਯਾਦ ਆ ਜਾਂਦੀ ਹੈ ਮੈਨੂੰ ਜਦੋਂ ਵੀ ਹੀਰ ਵਾਰਿਸ ਸ਼ਾਹ ਵਾਲੀ ਗੱਲ ਉਧਮ ਸਿੰਘ ਦੇ ਨਾਲ ਯਾਦ ਆਵੇ, ਨਾਲ ਰਾਏ ਮਨਸਬ ਅਲੀ ਖਰਲ ਵੀ ਯਾਦ ਆ ਜਾਂਦੇ ਆ। ਅਤੇ ਇਹ ਬਹੁਤ ਵੱਡੀ ਗੱਲ ਸੀ ਜਿਹਨੂੰ ਅੱਜ ਤੱਕ ਸਾਹਮਣੇ ਨਹੀਂ ਲਿਆਂਦਾ ਗਿਆ, ਇਹਨੂੰ ਸਾਹਮਣੇ ਲਿਆਉਣ ਦੀ ਲੋੜ ਹੈ। ਬੜੀ ਸੋਹਣੀ ਗੱਲ ਮਿਆਂ ਸਾਹਿਬ ਜੀ, ਬੜੀ ਸੋਹਣੀ ਗੱਲਬਾਤ ਤੁਸੀਂ ਕੀਤੀ ਔਰ ਸਾਨੂੰ ਇਸ ਦੇ ਬਾਰੇ ਦੱਸਿਆ। ਬਿਲਕੁਲ, ਖਾਸ ਕਰ ਹੀਰ ਵਾਰਿਸ ਸ਼ਾਹ 'ਤੇ ਜਿਹੜੀ ਤੁਸੀਂ ਗੱਲਬਾਤ ਕੀਤੀ ਉਹਦੇ 'ਚ ਮੈਂ ਇੱਕ ਅੱਧੀ ਚੀਜ਼ ਐਡ ਕਰਨਾ ਚਾਹਾਂਗਾ ਕਿ ਬਹੁਤ ਸਾਰੇ ਲੋਕ ਬਿਲਕੁਲ ਇਹ ਕਹਿੰਦੇ ਨੇ ਕਿ ਵਾਰਿਸ ਸ਼ਾਹ ਪੰਜਾਬੀ ਦਾ ਸ਼ੇਕਸਪੀਅਰ ਹੈ, ਲੇਕਿਨ ਮੈਂ ਇਸ ਨੂੰ ਵਾਰਿਸ ਸ਼ਾਹ ਦੀ ਤੋਹੀਨ ਸਮਝਦਾ ਹਾਂ। ਪੰਜਾਬੀ ਅਦਬ ਨੂੰ
शायद इंटरनैशनली और खासकर जिहड़ा साडा बाबियां दा अदब है, क्लासिक अदब है, उस नूं अगर पढ़िया जाए तो शैक्सपीयर तो किते उहदे नेड़े तेड़े भी खड़ा नज़र नहीं आता। सो एक तो सानू इस बंबल गुस्से दे विचों असीं तदों निकलदे जदों साडी ज़बान पढ़ाई जाती कि किहड़ा कित्थे खड़ा है। असीं अंग्रेज़ी तो पढ़ लई लेकिन असीं पंजाबी नहीं पढ़ी, और जिहड़े लोगों ने वारिस शाह नूं पढ़ा है उन्हां दे सामने अगर ये मिसाल दी जाए तो उन्होंने वाकई तकलीफ होती है कि शैक्सपीयर तो किते वारिस शाह उत्ते खड़ा है। लेकिन खैर जिन्हां दे नाम वड्डे उन्हां दे नाम वड्डे, फिर यही कह सकते हैं। दूसरी चीज़ ये कि लादीन वाली जी मियाँ साहब तुसीं गल कीती तो वो हल्का जी अपने मैं सुनने वाला दसदा जावां कि सैकुलरिज्म का मतलब लादीनीयत नहीं होती। और तुसीं भी जिस तरह दस रहे हो, सैकुलरिज्म का मतलब ये होंदा है कि हर फिरके की, हर इंसान की राय आज़ाद है और अपने मज़हब, अपनी रवायात उहदे नाल जीण दा उसनूं पूरा हक है। जिस दा सोसाइटी नूं कोई ऐसी सोसाइटी के अंदर कोई फसाद नहीं फैलता, उस लैवल तक हर बंदा आज़ाद है। वो नचे, वो गाए, वो जो मर्जी अपनी ज़िंदगी जिस तरह गुजारना चाहे वो गुजार सकता है। सो ऐसी उधम सिंह। दूसरा हीर वारिस शाह ते अगर असीं गल करिए तो हीर वारिस एक ऐसा जिहड़ी वारिस शाह साहब ने लिखी है वो एक ऐसा सैकुलर डॉकूमेंट है पूरे पंजाब का जिन्हों हर मज़हब के लोगों ने मन्निया है। और एक किताब पंजाब की बेस्ट सेलर किताब रही है। अगे तक इस दे नाल की वापरदी है जे वारिस शाह की ज़बान ना पढ़ाई गई तो फिर तो शायद बेस्ट सेलर किताब ना रहे, और फिर ये ऐसे इंसान भी पैदा ना करे शायद उधम सिंह जे लोग जेड़े हलफ किसी होर किताब ते नहीं चुकते, वो सिर्फ वारिस शाह की हीर ते वो चुकते। बहुत शुक्रिया साढ़े सारे दोस्तों का तो साढ़े नाल रह। जलियांवाला बाग की वीडियोज़ अगे भी इस ते आंदियां रहणगियां। साडी कोशिश है कि इस वाक़े नूं, इस कतलेआम नूं हर पहलू तो खोल के तुहाडे सामने रखिए। जिंदे वसदे रहो, सानू दिओ इजाज़त।